ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਪੰਜਾਬੀ ਰੇਡੀਓ USA ਦੇ ਮੇਰੇ ਸਾਰੇ ਸਰੋਤੇ, ਮੇਰੇ ਭੈਣ ਭਰਾ, ਬਾਬੇ ਬੀਬੀਆਂ, ਹੁਣ ਮੈਂ ਮਿੱਤਰ ਤੇ ਸਹੇਲੀਆਂ ਨਹੀਂ ਕਹਿ ਸਕਦੀ ਜੀ। ਅੱਜ ਮੈਂ ਤਾਂ ਚੁੱਪ ਕਰਕੇ ਬੈਠਾ, ਖਾਮੋਸ਼ ਹੈ ਮੈਂ ਤਾਂ। ਅੱਛਾ, ਖਾਮੋਸ਼ ਇਸ ਕਰਕੇ ਕਿ ਅੱਜ ਸਾਡਾ ਦਿਵਸ ਹੈ ਤੇ ਮੈਂ ਕਿ ਵਿੱਚ ਬੋਲ ਕੇ ਲੈਣਾ। ਅੱਛਾ, ਮਤਲਬ ਇਦਾਂ ਆ ਵੀ ਅਸੀਂ ਮਹਿਕਮਾ ਤੁਹਾਡਾ, ਦਿਨ ਤੁਹਾਡਾ, ਸਾਨੂੰ ਕੀ ਇਹਦੇ ਵਿੱਚ ਲੈਣਾ ਦੇਣਾ? ਨਹੀਂ ਜੀ, ਇੰਜ ਨਾ ਕਹੋ। ਮੈਂ ਹੈਗੀ ਆ ਇਕਵਿੰਦਰ, ਨਾਲ ਮੇਰੇ ਚਰਨਜੀਤ ਜੋਗੀ ਨੇ, ਜਿਹੜੇ ਕਹਿ ਰਹੇ ਵੀ ਅੱਜ ਮੈਂ ਬੋਲਣਾ ਨਹੀਂ। ਮੈਂ ਬੋਲ ਸਕਦਾ ਹੀ ਨਹੀਂ ਜੀ। ਅੱਜ ਤੇ ਤੁਹਾਨੂੰ ਇੰਨੀਆਂ ਵੱਡੀਆਂ ਕੀ ਕਹਿੰਦੇ ਹੁੰਦੇ ਆ, ਖੁੱਲਾਂ ਮਿਲੀਆਂ ਹੋਈਆਂ। ਦੇਖੋ ਜੀ, ਬੋਲੋ ਤਾਂ ਤੁਸੀਂ ਤਾਂ ਨਾ, ਜੇ ਤੁਸੀਂ ਅੱਜ ਵਿਮਨਸ ਡੇ ਤੇ ਮੇਰੇ ਲਈ ਕੋਈ ਗਿਫਟ ਲੈ ਕੇ ਆਏ ਹੋਵੋ। ਲੈ ਦੱਸੋ, ਮੈਂ ਕਿਹਾ ਸਾਡੀ ਉਦਾਂ ਹੀ ਤੁਸੀਂ ਬੋਲਦੀ ਬੰਦ ਕਰਵਾਤੀ ਆ, ਮੈਂ ਕੀ ਬੋਲਣਾ ਹੁਣ? ਐ ਨਾ ਕਹੋ ਮੈਨਸ ਡੇ ਵੀ ਹੁੰਦਾ ਹੈ, ਉਹ ਵੱਖਰੀ ਗੱਲ ਹੈ। ਅਸੀਂ ਮਨਾਉਂਦੇ ਜ਼ਿਆਦਾ ਹੈ ਨਹੀਂ, ਮਤਲਬ ਤੁਸੀਂ ਨਹੀਂ ਇੰਟਰਸਟਿਡ ਹੁੰਦੇ ਉਹਦੇ ਚ। ਓਏ ਆਹ ਹੀ ਤਾਂ ਗੱਲ ਆ, ਸਾਡੇ ਵਾਲੀ ਤਾਂ 27 ਜੂਨ ਜਿਹੜੀ ਆ ਨਾ, ਜੂਨ ਜੁਲਾਈ ਅਗਸਤ ਸਤੰਬਰ ਸਾਰਾ ਸਾਲ ਹੀ ਹੁੰਦਾ, ਬਸ ਉੱਜਣਿਆਂ ਵਾਲਾ 27 ਹੀ ਹੁੰਦਾ ਯਾਰ। ਖੈਰ ਜੀ, ਕਲਪੇ ਬੰਦੇ ਦਾ ਕਾਹਦਾ ਮੈਨਸ ਡੇ। ਖੈਰ, ਹੁਣ ਅਸੀਂ ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਬਹੁਤ ਮੁਬਾਰਕਾਂ ਦਿੰਦੇ ਆ, ਔਰ ਸਾਰੀਆਂ ਮੇਰੀਆਂ ਭਰਜਾਈਆਂ, ਚਾਚੀਆਂ, ਤਾਈਆਂ, ਮਾਸੀਆਂ, ਫੁੱਫੀਆਂ ਔਰ ਸਹੇਲੀਆਂ ਵੀ ਕਹੋ, ਉਹ ਤੇ ਹੈ ਹੀ ਹੈ। ਸਾਰਿਆਂ ਨੂੰ ਬਹੁਤ ਮੁਬਾਰਕਾਂ, ਤੇ ਕੈਸੈਂਡਰਾ ਨੂੰ ਵੀ। ਉਹ ਕੌਣ ਆ? ਮੈਨੂੰ ਨਹੀਂ ਉਹਦੇ ਬਾਰੇ ਪਤਾ। ਓਏ ਹੋਏ, ਕੈਸੈਂਡਰਾ ਮੇਰੀ ਧਰਮ ਪਤਨੀ ਆ। ਹਾਂ, ਸਕੀ ਪਤਨੀ ਹਲੇ ਮੈਂ ਬਣਾਉਣੀ ਆ। ਨਹੀਂ ਜੀ, ਧਰਮ ਪਤਨੀ ਸਕੀ ਹੀ ਹੁੰਦੀ ਹੈ। ਨਹੀਂ, ਦੇਖੋ ਹੁਣ ਦੇਖੋ, ਇਹ ਸਕੀ ਭੈਣ, ਸਕਾ ਪਿਓ, ਸਕੀ ਮਾਂ ਹੈ ਜੀ, ਇਹਦੀ ਸਕੀ ਪਤਨੀ ਵੀ ਹੋਣੀ ਚਾਹੀਦੀ, ਧਰਮ ਪਤਨੀ। ਉਹ ਤਾਂ ਐ ਨਹੀਂ ਹੁੰਦਾ, ਤੇ ਐ ਹੀ ਹੁੰਦਾ। ਇਹ ਤੇ ਝੂਠ ਹੈ, ਇਹ ਤੇ ਫਰੇਬ ਹੈ, ਇਹ ਤੇ ਗਲਤ ਹੈ। ਉਹ ਲੈ ਦੱਸੋ ਭਲਾ, ਅਸੀਂ ਕੈਸੈਂਡਰਾ ਦੇ ਹੱਕਾਂ ਵਿੱਚ ਆਵਾਜ਼ ਉਠਾਵਾਂਗੇ। ਹਾਏ ਓਏ ਰੱਬਾ, ਇਹ ਆਵਾਜ਼ਾਂ ਉਠਾਉਂਦੇ ਤੁਸੀਂ ਕੌਮਾਂਤਰੀ ਇਸ ਦੀ ਦਿਹਾੜਾ ਮਨਾਉਣ ਲੱਗ ਪਈਆਂ ਜੀ। ਇਦਾਂ ਹੀ ਹੈ। ਲਓ ਜੀ, ਗੱਲ ਭਾਵੇਂ ਹਾਸੇ ਦੇ ਵਿੱਚ ਰਵੇ, ਪਰ ਜੋ ਮਰਜ਼ੀ ਆ, ਅੱਜ ਕੌਮਾਂਤਰੀ ਇਸਤਰੀ ਦਿਹਾੜਾ ਅਸੀਂ ਮਨਾ ਰਹੇ ਹਾਂ, ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ, ਜਿੱਥੇ ਅਸੀਂ ਸਾਰੀਆਂ ਔਰਤਾਂ ਨੂੰ, ਜਿਹੜੀਆਂ ਕਿ ਆਪਣੇ ਘਰ ਦੇ ਚੁੱਲ੍ਹੇ ਚੌਂਕਿਆਂ ਤੋਂ ਉੱਠ ਕੇ, ਜਿਹੜੀਆਂ ਸਿਰਫ ਤੇ ਸਿਰਫ ਤਵੇ ਦੇ ਉੱਪਰ ਗੋਲ ਰੋਟੀ ਬਣਾਉਣੀ ਹੀ ਨਹੀਂ ਜਾਣਦੀਆਂ, ਜਿਹੜੀਆਂ ਕਿ ਸਾਡੀ ਜ਼ਿੰਦਗੀ ਦੇ ਔਖੇ ਡਾਢੇ ਪੈਂਡਿਆਂ ਨੂੰ ਵੀ ਗੋਲ ਕਰਨਾ ਜਾਣਦੀਆਂ ਨੇ, ਔਰ ਵੱਡੇ ਗੋਲ ਇਸ ਵੇਲੇ ਪ੍ਰਾਪਤ ਕਰ ਰਹੀਆਂ ਨੇ, ਔਰ ਉਹਨਾਂ ਸਾਰਿਆਂ ਨੂੰ ਜਿੱਥੇ ਅਸੀਂ ਮੁਬਾਰਕਬਾਦ ਦਿੰਦੇ ਆ, ਔਰ ਨਾਲ ਦੀ ਨਾਲ ਅੱਜ ਦਿਨ ਉਹਨਾਂ ਦਾ ਅਸੀਂ ਤਾਂ ਫਿਰ ਹਾਂਜੀ ਕਰਾਂਗੇ। ਵੈਸੇ ਵੀ ਜਿਹੜਾ ਇਸ ਵਾਰ ਦਾ ਇੰਟਰਨੈਸ਼ਨਲ ਵਿਮਨਸ ਡੇ ਆ, ਉਹ ਹੈਗਾ ਆ ਵਿਮਨ ਇਨ ਲੀਡਰਸ਼ਿਪ ਅਚੀਵਿੰਗ ਐਨ ਇਕੁਅਲ ਫਿਊਚਰ ਇਨ ਅ COVID-19 ਵਰਲਡ। ਬਿਲਕੁਲ ਕਿ ਜਿਹੜੀ ਵਿਮਨ ਲੀਡਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਜੀ, ਲੀਡਰਸ਼ਿਪ ਵਿੱਚ ਔਰਤਾਂ ਸ਼ੁਰੂ ਤੋਂ ਨੇ। ਘਰ ਵਿੱਚ ਤਾਂ ਲੀਡਰ ਇੱਕ ਲੇਡੀ ਹੀ ਹੁੰਦੀ ਹੈ। ਘਰ ਦਾ ਬਜਟ ਬਣਾਉਣਾ, ਘਰ ਦੇ ਵਿੱਚ ਬੱਚਿਆਂ ਨੂੰ, ਵੱਡਿਆਂ ਨੂੰ, ਉਹਨਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਹੈਂਡਲ ਕਰਨਾ, ਉਹਨਾਂ ਦੇ ਫਾਈਨਾਂਸ ਹੈਂਡਲ ਕਰਨੇ, ਉਹ ਦੇਖੋ, ਔਰਤ ਪੜ੍ਹੀ ਹੋਵੇ ਚਾਹੇ ਨਾ ਪੜ੍ਹੀ ਹੋਵੇ, ਘਰ ਦੀ ਲੀਡਰਸ਼ਿਪ ਤੋਂ ਲੈ ਕੇ ਹੁਣ ਉਹ ਵਰਲਡ ਦੀ ਲੀਡਰਸ਼ਿਪ ਤੱਕ ਪਹੁੰਚ ਗਈ ਹੈ। ਬਿਲਕੁਲ ਜੀ, ਪਹੁੰਚ ਗਿਆ। ਹਾਲਾ ਸਾਡੀ ਕੈਸੈਂਡਰਾ ਵਾਲੀ ਸੁਣ ਲਓ ਗੱਲ। ਇੱਕ ਦਿਨ ਮੈਨੂੰ ਉਂਗਲ ਦੇ ਇਸ਼ਾਰੇ ਨਾਲ ਇਹ ਐ ਸੱਦਿਆ, ਐ ਕਰਕੇ ਆ ਜਾ। ਹਾਂ, ਮੈਂ ਫੜਾ ਨੱਠਾ ਗਿਆ, ਫਸ ਕੇ ਮੈਂ ਤਾਂ ਡਿੱਗਣ ਲੱਗਾ ਸੀ। ਕੀ ਹੋਇਆ? ਹਾਰ ਦੇ ਮੂੰਹ ਜਾਣਾ ਸੀ ਮੈਂ ਤਾਂ ਕਾਲੀ ਗਿਆ। ਮੈਂ ਕਿਹਾ ਕਹਿੰਦੀ ਕੀ ਸੀ? ਆਹੀ ਤਾਂ ਮੈਂ ਪੁੱਛਿਆ, ਮੈਂ ਗੱਲ ਕੀ ਆ? ਕਹਿੰਦੀ ਕੁਛ ਨਹੀਂ, ਬਸ ਆਪਣੀ ਉਂਗਲ ਦੀ ਪਾਵਰ ਹੀ ਚੈੱਕ ਕਰਨੀ ਸੀ ਕਿ ਹਾਲੇ ਤੱਕ ਤੂੰ ਮੇਰੀ ਉਂਗਲ ਦੇ ਇਸ਼ਾਰੇ ਤੇ ਚੱਲਦਾ ਕਿ ਨਹੀਂ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਦੇਖੋ, ਤੁਸੀਂ ਕੈਸੈਂਡਰਾ ਦੀ ਉਂਗਲ ਦੀ ਗੱਲ ਕੀਤੀ ਆ, ਬਈ ਪੂਰੀ ਦੁਨੀਆ ਇੱਕ ਉਂਗਲ ਦੇ ਇਸ਼ਾਰੇ ਤੇ ਤਾਂ ਚੱਲਦੀ ਔਰਤ ਦੇ। ਹਾਂ, ਬਿਲਕੁਲ ਚੱਲਦੀ ਹੈ। ਦੇਖੋ ਜੀ, ਆਪਣੀ ਜਿਹੜੀ ਨਿਊਜ਼ੀਲੈਂਡ ਦੀ ਹੈਗੀ ਜਸਿੰਡਾ ਆਰਡਨ, ਉਹ ਕਹਿੰਦੀ ਹੈ ਕਿ ਇੱਕ ਵਿਮਨ ਲੀਡਰ ਹੋਣ ਦਾ ਮਤਲਬ ਇਹ ਨਹੀਂ ਆ ਕਿ ਉਹ ਸਿਰਫ ਇਮੋਸ਼ਨਲ ਹੋਏਗੀ, ਉਹ ਇਮੋਸ਼ਨਲ ਐਜ਼ ਵੈਲ ਐਜ਼ ਸਟਰੋਂਗ ਦੋਨੋਂ ਹੋ ਸਕਦੀ ਹੈ, ਜਦਕਿ ਜਿਹੜੇ ਮੇਲ ਲੀਡਰ ਹੈ ਉਹ ਇਮੋਸ਼ਨਲ ਨਹੀਂ ਹੁੰਦੇ। ਇਸ ਕਰਕੇ ਇੱਕ ਔਰਤ ਵਧੀਆ ਲੀਡਰ ਹੋ ਸਕਦੀ ਹੈ ਜੇ ਘਰ ਦੀ ਵਧੀਆ ਲੀਡਰ ਆ, ਤੇ ਫਿਰ ਉਹ ਆਪਣੇ ਦੇਸ਼ ਦੀ, ਆਪਣੀ ਸਟੇਟ ਦੀ ਵੀ ਵਧੀਆ ਲੀਡਰ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਹੈ ਜੀ। ਦੇਖੋ, ਜੇਕਰ
ਅਸੀਂ ਗੱਲ ਕਰੀਏ ਆਪਣੇ ਪੰਜਾਬ ਦੀ, ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਜੇਕਰ ਕੋਈ ਆਫੀਸਰ ਹੈ ਤਾਂ ਉਹ ਵੀ ਲੇਡੀ ਹੈ, ਵਿਨੀ ਮਹਾਜਨ। ਉਸ ਤੋਂ ਉੱਪਰ ਕੋਈ ਆਫੀਸਰ ਹੀ ਨਹੀਂ। ਬਿਲਕੁਲ ਬਿਲਕੁਲ, ਠੀਕ ਹੈ ਨਹੀਂ। ਉਸ ਤੋਂ ਪਹਿਲਾਂ ਆਪਣੀ ਕਿਰਨ ਬੇਦੀ, ਬਿਲਕੁਲ ਜੀ, ਕਿਰਨ ਬੇਦੀ ਜਿਹੜੀ IPS ਆਫੀਸਰ ਹੈ, ਠੀਕ ਹੈ ਨਾ, ਪਹਿਲੇ ਉਹ ਲੇਡੀ ਆਫੀਸਰ ਸੀਗੇ, ਠੀਕ ਹੈ। ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤੇ ਭਾਰਤ ਵਿੱਚ ਪ੍ਰਧਾਨ ਮੰਤਰੀ ਵੀ ਰਹੇ ਆ, ਔਰ ਪੰਜਾਬ ਦੇ ਵਿੱਚ ਮਹਿਲਾ ਮੁੱਖ ਮੰਤਰੀ ਵੀ ਰਹੀ ਆ, ਠੀਕ ਹੈ ਨਾ। ਗੱਲ ਇਹ ਕਿ ਹਰ ਇੱਕ ਫੀਲਡ ਦੇ ਵਿੱਚ ਹਰ ਥਾਂ ਤੇ ਔਰਤਾਂ ਅਗਵਾਈ ਕਰ ਰਹੀਆਂ ਨੇ। ਇਹ ਕੱਲੀ ਨਹੀਂ ਕਿ ਉਹਨਾਂ ਦੀ ਚੁੱਲ੍ਹੇ ਤੇ ਪ੍ਰਧਾਨੀ ਆ, ਇਹ ਪ੍ਰਧਾਨੀ ਆਪਣੇ ਘਰ ਦੇ ਵਿੱਚ ਹਾਂ ਜੱਗ ਤੇ ਆ, ਕੜਛੀਆਂ ਤੇ ਆ, ਕੌਲੀਆਂ ਤੇ ਆ, ਪਰਾਤਾਂ ਤੇ ਆ, ਥਾਲੀਆਂ ਤੇ ਆ। ਹੋਰ ਕੋਈ ਭਾਂਡਾ ਰਹਿ ਗਿਆ? ਭਾਂਡਿਆਂ ਦੇ ਪਿੱਛੇ ਪੈ ਗਏ ਤੁਸੀਂ। ਉਹ ਯਾਰ ਭਾਂਡਾ ਟਿੰਡਾ ਸਾਹਮਣੇ ਇਹ ਔਰਤ ਦੇ ਹਿੱਸੇ ਆਇਆ ਆ। ਐਕਚੁਅਲੀ ਔਰਤ ਦੇ ਹਿੱਸੇ ਆਇਆ ਨਹੀਂ ਆ, ਤੁਸੀਂ ਮਰਦਾਂ ਨੇ ਉਹਦੇ ਹਿੱਸੇ ਕਰ ਦਿੱਤਾ ਕਿ ਆਪ ਤੁਸੀਂ ਵਿਹਲੇ ਰਹੋ, ਨਾ ਨਿਆਣੇ ਸਾਂਭੋ, ਨਾ ਕਿਚਨ ਸਾਂਭੋ, ਨਾ ਘਰ ਸਾਂਭੋ, ਨਾ ਕੱਪੜੇ ਸਾਂਭੋ, ਵਿਹਲੜ ਕਿਤੋਂ ਦੇ। ਉਹ ਨਹੀਂ, ਕਈ ਵਾਰ ਤਾਂ ਇਹੀ 7 ਭਾਂਡੇ ਮੱਥੇ ਤੇ ਵੀ ਭੱਜਦੇ ਆ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਅੱਜ ਹੈ ਇੰਟਰਨੈਸ਼ਨਲ ਵੂਮਨਸ ਡੇ, ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ। पर देखो जी, ਜਿਹੜੀ ਔਰਤ ਆ ਨਾ, ਕਹਿੰਦੇ ਆ ਨਾ ਵੀ ਇਹ ਸਤਰੀ ਹੈ, ਇਹ ਕੁਝ ਵੀ ਕਰ ਸਕती है। ਬਿਲਕੁਲ ਬੜੀਆਂ ਫਨੀ ਚੀਜ਼ਾਂ ਵੀ ਹੁੰਦੀਆਂ। ਮਤਲਬ ਮੈਂ ਅੱਜ ਨਾ ਧਿਆਨ ਚ ਤੁਹਾਡੇ ਲਿਆਉਣਾ ਚਾਹੁੰਦੀ ਆ। ਵਾਹ ਜੀ ਵਾਹ। ਮਤਲਬ ਇਸ ਕਰਕੇ ਵੀ ਤੁਸੀਂ ਬਚ ਕੇ ਰਹੋ। ਹਾਂਜੀ। ਹੋਇਆ ਇਦਾਂ ਵੀ ਇੱਕ ਲੇਡੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਮੈਨੂੰ ਚਾਹ ਬਣਾ ਦੇ। ਚਾਹ ਬਣਾ ਦੇ? ਪਿਆਰ ਨਾਲ ਕਿਹਾ ਵੀ ਚਾਹ ਬਣਾ ਦੋ ਜਾਨੂ। ਤੇ ਫਿਰ ਕੀ ਆ, ਵਧੀਆ ਗੱਲ ਹੈ। ਬਣਾਈ ਨਹੀਂ। ਅੱਛਾ, ਮੈਂ ਨਹੀਂ ਬਣਾਉਣੀ। ਘਰ ਵਾਲੇ ਨਾ ਕਰਤੀ? ਘਰ ਵਾਲੇ ਨੇ ਕਰਤੀ ਨਾ। ਦੇਖੋ ਹਿੰਮਤ, ਐਡੀ ਹਿੰਮਤ, ਦਲੇਰ ਬੰਦਾ। ਦਲੇਰ ਬੰਦਾ, ਫਿਰ ਦਲੇਰੀ ਨਿਕਲੀ। ਇਸ ਬੰਦੇ ਨੂੰ ਤਾਂ ਪਦਮ ਸ਼੍ਰੀ ਮਿਲਣਾ ਚਾਹੀਦਾ ਸੀ। ਨਾ ਪਦਮ ਸ਼੍ਰੀ ਨਹੀਂ ਮਿਲਿਆ। ਉਸ ਲੇਡੀ ਨੇ ਆਪਣੇ ਸੱਦੇ ਭਰਾ, ਆਏ ਹੋਏ, ਫਿਰ ਘਰ ਵਾਲਾ ਦਿੱਤਾ ਕੁਟਵਾ। ਉਹ ਤੇਰਾ ਭਲਾ ਜੇ ਖਾਤਰ ਸ਼੍ਰੀ ਮਿਲਿਆ। ਹਾਂ ਇਸ ਕਰਕੇ ਬਚ ਕੇ ਰਹੋ। ਜਦੋਂ ਬੋਟੀ ਕਹਿੰਦੀ ਆ ਨਾ ਚਾਹ ਬਣਾ ਦੋ, ਪਾਣੀ ਦਾ ਗਲਾਸ ਦੇ ਦੋ, ਪਿਆਰ ਨਾਲ ਕੰਮ ਕਰ ਲਿਆ ਕਰੋ, ਨਹੀਂ ਤੇ ਭਰਾ ਨਾ ਵੀ ਹੁਣ ਆਪ ਵੀ ਬੜੀ ਵੱਧ ਹੁੰਦੀ ਹੈ। ਹਾਂ, ਤੇ ਦੇਖੋ ਭਾਈ, ਖਾਸ ਕਰਕੇ ਜਿਹਦੇ 4-5 ਭਰਾ ਹੋਣ ਤੇ ਹੁਣ ਵੀ ਖਤਰਨਾਕ। ਤੇ ਭਾਈ ਜੇਕਰ ਉਹ ਚਾਹ ਮੰਗਦੀ, ਚਾਹ ਦੇ ਨਾਲ ਪਾਣੀ ਪਹਿਲਾਂ ਪੁੱਛੋ। ਤੇ ਕਸੈਂਡਰਾ ਦੇ ਕਿੰਨੇ ਭਰਾ ਨੇ? ਹੈ ਤਾਂ ਉਹਦੇ ਵਿਚਾਰਾ ਇੱਕੋ ਹੀ ਆ, ਪਰ ਉਹ ਬਿੱਲਾ ਮੈਨੂੰ ਕੁਝ ਕਹਿੰਦਾ ਨਹੀਂ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਔਰਤਾਂ ਦੀ ਤਰੱਕੀ ਦੀ। ਤਰੱਕੀ ਤੇ ਮੈਂ ਕਹਾਂ ਜੀ ਵਾਧੂ ਕੀਤੀ ਹੈ। ਮੈਂ ਕਹਾਂ ਜੀ ਬਹੁਤ ਵਾਧੂ ਕੀਤੀ ਹੈ। ਮੈਨੂੰ ਗੱਲ ਹੋਰ ਆ ਗਈ, ਮੈਨੂੰ ਪਹਿਲਾਂ ਜਿਹੜੀ ਆਈ ਆ ਉਹ ਤਾਂ ਸੁਣ ਲੈ। ਅੱਛਾ ਸੁਣਾਓ। ਔਰਤ ਦਿਵਸ ਮਨਾ ਰਹੇ ਹਾਂ ਅਸੀਂ ਜੀ, ਇਸਤਰੀਆਂ ਦਾ ਦਿਹਾੜਾ ਮਨਾ ਰਹੇ ਹਾਂ। ਲਓ ਜੀ, ਗੱਲ ਇਹ ਆ ਕਿ ਕੋਈ ਸਮਾਂ ਹੁੰਦਾ ਸੀ ਔਰਤਾਂ ਵਿਚਾਰੀਆਂ ਘਰ ਦੇ ਚੁੱਲ੍ਹੇ ਚੌਂਕੇ ਤੋਂ ਵੱਧ, ਪਾਥੀਆਂ ਪੱਥਣ ਤੋਂ ਇਲਾਵਾ, ਘਰ ਦੇ ਕੰਮਾਂ ਕਾਰਾਂ ਤੋਂ ਇਲਾਵਾ, ਮੈਂ ਕਹਾਂ ਜੀ ਬਾਹਰ ਨਹੀਂ ਸੀ ਨਿਕਲਦੀਆਂ। ਜੇਕਰ ਨਿਕਲਦੀਆਂ ਸੀ ਏਡਾ ਲੰਮਾ ਤੇਰੇ ਜਿਹੜਾ ਝੁੰਡ ਕੱਢ ਕੇ। ਅੱਛਾ, ਸਾਡੀ ਘੱਗਰਾ ਪਾ ਕੇ। ਹਾਂ, ਮੈਂ ਕਹਾਂ ਜੀ ਸਾਡੀ ਤਾਂ ਨਗੜ ਦਾਦੀ, ਉਹਨੇ ਕਹਿੰਦੇ ਇੱਕ ਵਾਰੀ ਕੋਠੇ ਤੋਂ ਡਿੱਗ ਕੇ ਲੱਤ ਤੜਵਾ ਲਈ। ਉਹ ਕਹਿੰਦੇ ਉਹਦਾ ਘੋਂਡੇ ਪੈਰਾਂ ਦੇ ਵਿੱਚ ਫਸ ਗਿਆ ਸੀ। ਹਾਂ, ਇਸੇ ਕਰਕੇ ਫਿਰ ਬਾਅਦ ਵਿੱਚ ਸਰਕਾਰ ਨੇ ਸੋਚਿਆ ਕਿ ਯਾਰ ਇਹ ਕਿਹੜੇ ਕੰਮਾਂ ਚੋਂ ਕੰਮ ਆ। ਉਹਨਾਂ ਨੇ ਘੁੰਡ ਚੱਕ ਦਿੱਤਾ। ਠੀਕ ਹੈ ਜੀ, ਘੁੰਡ ਚੱਕਿਆ ਸੀ ਇਸ ਕਰਕੇ ਕਿ ਤੁਹਾਡੀਆਂ ਸੁੱਖ ਸਹੂਲਤਾਂ ਜਿਹੜੀਆਂ ਹੋਰ ਵਧਣ, ਤੁਸੀਂ ਦੁਨੀਆ ਦੀ ਅੱਖ ਦੇ ਵਿੱਚ ਅੱਖ ਪਾ ਕੇ ਅੱਗੇ ਵਧ ਸਕੋ। ਪਰ ਲੋਕਾਂ ਨੇ ਤਾਂ ਇੱਥੇ ਸ਼ਰਮ ਹੀ ਚੱਕ ਦਿੱਤੀ। ਪੰਜਾਬੀ ਰੇਡੀਓ USA ਤੇ ਸ਼ੋ ਤੁਸੀਂ ਇੰਜੋਏ ਕਰ ਰਹੇ ਹੋ ਨਜ਼ਰੀਆ। ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਗੱਲ ਚੱਲ ਰਹੀ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ, ਤੇ ਆਪਾਂ ਕਿਹਾ ਵੀ ਇੱਕ ਸਤਰੀ ਹੈ, ਕੁਝ ਵੀ ਕਰ ਸਕਦੀ ਹੈ। ਫਿਲਮੀ ਡਾਇਲੌਗ ਹੈ, ਕੁਝ ਵੀ ਕਰ ਸਕਦੀ ਹੈ ਜੀ। ਹੁਣ ਤੁਹਾਡੀ ਕੋਈ ਫੇਸਬੁੱਕ ਫਰੈਂਡਸ ਹੈਗੀਆਂ ਨੇ? ਬਹੁਤ ਸਾਰੀਆਂ। ਹਾਂਜੀ। ਉਹ ਇੱਕ ਲੇਡੀ ਦੀ ਨਾ, ਮਤਲਬ ਘਰ ਵਾਲੀ ਦੀ ਇਦਾਂ ਹੀ ਫੇਸਬੁੱਕ ਫਰੈਂਡ ਸੀ। ਅੱਛਾ। ਉਹ ਆਪਣੀ ਫੇਸਬੁੱਕ ਫਰੈਂਡ ਨਾਲ ਚਲਾ ਗਿਆ ਘੁੰਮਣ। ਵਾਹ ਜੀ ਵਾਹ, ਬੜਾ ਦਲੇਰ ਬੰਦਾ। ਦਲੇਰੀ ਉਹਦੀ ਵੀ ਨਿਕਲੀ ਹੈ ਜੀ। ਕਿੱਦਾਂ? ਉਹਦੀ ਵੋਟੀ ਨੂੰ ਲੱਗ ਗਿਆ ਪਤਾ ਵੀ ਇਹ ਗਿਆ ਉਹਦੇ ਨਾਲ ਘੁੰਮਣ। ਅਗਲੀ ਨਕੰਮੀ ਪਲੈਨਿੰਗ ਕੀਤੀ ਹੋਣੀ ਉਹਨੇ। ਮੇ ਵੀ ਮਤਲਬ ਵੋਟੀਆਂ ਨੂੰ ਸਭ ਪਤਾ ਹੁੰਦਾ। ਮਤਲਬ ਲੇਡੀਜ਼ ਦੀ ਆਮ ਤੌਰ ਤੇ ਕਹਿੰਦੇ ਸਿਕਸ ਸੈਂਸ ਬੜੀ ਵਧੀਆ ਹੁੰਦੀ, ਉਹਨੂੰ ਪਤਾ ਸੀ। ਅਗਲੀ ਨੇ 140 ਕਿਲੋਮੀਟਰ ਕੀਤਾ ਪਿੱਛਾ। ਉਹ ਤੇਰਾ ਭਲਾ ਹੋ ਜਾਏ। 140 ਕਿਲੋਮੀਟਰ ਪਿੱਛਾ ਕਰਕੇ ਇੱਕ ਰਿਜ਼ੋਰਟ 'ਚ ਆਪਣੇ ਘਰ ਵਾਲੇ ਨੂੰ ਉਹਦੀ ਫੇਸਬੁੱਕ ਫਰੈਂਡ ਨਾਲ ਫੜਿਆ। ਸੋਚ ਫੇ ਕੀ ਹੋਇਆ ਹੋਊ? ਮਾਣਤਾ ਨਹੀਂ ਹੋਇਆ ਹੋਣਾ, ਪੂਰੀ ਤੌਣੀ ਲਿੱਥੀ ਵੇ। ਕਿਹਦੀ? ਉਹਦੀ ਫਰੈਂਡ ਦੀ? ਦੋਨਾਂ ਦੀ। ਉਹ ਤੇਰਾ ਭਲਾ ਹੋ ਜਾਏ ਯਾਰ। ਘੱਟੋ ਘੱਟ
ਉਹਨੂੰ ਤੇ ਛੱਡ ਦਿੰਦੀ। ਮੈਂ ਵੈਸੇ ਸੋਚਦੀ ਆ ਵੀ ਕਸੈਂਡਰਾ ਅੱਜ ਜ਼ਰੂਰ ਸੁਣਦੀ ਹੈ ਸ਼ੋ। ਵੈਸੇ ਖੈਰ ਇਦਾਂ ਕਿ ਇਹ ਤਾਂ ਰੱਬ ਦਾ ਸ਼ੁਕਰ ਆ ਕਿ ਕਸੈਂਡਰਾ ਨੂੰ ਪੰਜਾਬੀ ਨਹੀਂ ਆਉਂਦੀ। ਜੇਕਰ ਕਿਤੇ ਪੰਜਾਬੀ ਆਉਂਦੀ ਹੁੰਦੀ ਤਾਂ ਹੁਣ ਮਾਨਤਾ ਬਹੁਤ ਆਉਂਦੀ ਆ। ਉਹ ਮੇਰੀ ਗੱਲ ਸੁਣ ਲਾ, ਮੇਰੀਆਂ ਜੜ੍ਹਾਂ 'ਚ ਨਾ ਬਹਿ ਜੀ। ਲਓ ਜੀ, ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਇਸ ਵੇਲੇ ਤੁਸੀਂ ਚਰਨਜੀਤ ਜੋਗੀ ਤੇ ਇਕਵਿੰਦਰ ਦੇ ਨਾਲ ਬਣੇ ਹੋਏ ਹੋ ਤੇ ਇੱਕ ਇਦਾਂ ਦੇ ਮੈਨੂੰ ਡਰਾਉਣੀਆਂ ਜਿਹੀਆਂ ਗੱਲਾਂ ਨਾ ਸੁਣਾ। ਨਹੀਂ, ਮੈਂ ਖੁਦ ਡਰਾਉਣੀ ਸੁਣਾਉਣੀ ਆ ਹਜੇ। ਯਾਰ ਤੂੰ ਅੱਜ ਖਾ ਕੇ ਕੀ ਆਈਆਂ ਪਹਿਲਾਂ ਮੈਨੂੰ ਦੱਸ। ਤੂੰ ਚੜੀਲਾ ਖਾ ਲਈਆਂ? ਕੇ ਆਈਆਂ ਮੱਕੀ ਦੀ ਰੋਟੀ, ਉਹ ਵੀ ਜ਼ੁਕੀਨੀ ਦੀ ਸਬਜ਼ੀ ਦੇ ਨਾਲ ਰਾਇਤਾ ਬੜਾ ਵਧੀਆ, ਮਤਲਬ ਭੁੰਨਿਆ ਜੀਰਾ ਪਾ ਕੇ, ਕਾਲੀ ਮਿਰਚ ਪਾ ਕੇ, ਕਾਲਾ ਲੂਣ ਪਾ ਕੇ ਤੇ ਵਿੱਚ ਪਾ ਕੇ ਪਕੌੜੀਆਂ। ਓਏ ਇਹ ਤਾਂ ਚੰਗੀਆਂ ਚੀਜ਼ਾਂ ਨੇ, ਪਰ ਜਿੱਦਾਂ ਦੀ ਤੂੰ ਗੱਲਾਂ ਕਰ ਰਹੀ ਆ ਮੈਨੂੰ ਤਾਂ ਲੱਗਦਾ ਤੂੰ ਚੜੀਲਾ ਖਾ ਕੇ ਆ ਗਈ ਹੈ। ਨਹੀਂ, ਗੱਲ ਇੱਕ ਹੋਰ ਸੁਣੋ ਫੇ। ਗੱਲ ਇਦਾਂ ਹੋਈ ਵੀ ਇੱਕ ਬੰਦੇ ਨੇ ਕਰਾ ਲਏ 2 ਵਿਆਹ। ਦੋ ਵਿਆਹ ਤੇ ਯਾਰ ਇਹਦੇ ਵਿੱਚ ਕਿਹੜੀ ਜੱਗੋ 13ਵੀਂ ਹੋ ਗਈ ਆ। ਓਹੋ, ਪਰ ਦੋਨਾਂ ਬੋਟੀਆਂ ਨੂੰ ਇੱਕ ਦੂਜੇ ਬਾਰੇ ਪਤਾ ਲੱਗ ਗਿਆ। ਉਹ ਤੇਰਾ ਭਲਾ ਆਹ ਹੀ ਦੱਸਿਆ ਆਪੇ ਦੀ ਜੜਿਆ ਜੀ। ਉਹਨੇ ਫਿਰ ਦੋਨਾਂ ਨੇ ਘਰ ਵਾਲੇ ਦੇ ਆਪਣੇ ਜੁੰਡੇ ਫੜ ਲਏ। ਇਹ ਜਾਨੀ ਕਿ ਇੱਕ ਨੇ ਉਧਰੋਂ ਤੇ ਇੱਕ ਨੇ ਉਧਰੋਂ। ਉਹ ਕਹਿੰਦੀ ਮੇਰੇ ਨਾਲ ਰਹਿ, ਦੂਜੀ ਕਹਿੰਦੀ ਮੇਰੇ ਨਾਲ ਰਹਿ। ਉਹ ਤੇਰਾ ਭਲਾ ਮਾਮਲਾ ਚਲਾ ਗਿਆ ਜੀ ਪੁਲਿਸ ਵਿੱਚ। ਇਹਦਾ ਮਤਲਬ ਲਾਟਰੀ ਨਿਕਲੀ, ਪਰ ਲਾਟਰੀ ਦੀ ਟਿਕਟ ਉਹਨੇ ਅਲਮਾਰੀ ਦੇ ਨਾਲ ਝਵੇੜ ਦਿੱਤੀ। ਹੁਣ ਨਾਲ ਅਲਮਾਰੀ ਚੱਕ ਕੇ ਲਿਜਾ ਸਕਦਾ ਹੈ? ਇਹਦਾ ਕੰਮ ਹੀ ਖਰਾਬ ਹੋ ਗਿਆ। ਪੁਲਿਸ ਨੇ ਫਿਰ ਉਹਦਾ ਹੱਲ ਕੱਢਤਾ। ਕਹਿੰਦਾ ਵੀ 3 ਦਿਨ ਇੱਕ ਵਹੁਟੀ ਨਾਲ ਰਹੇ, 3 ਦਿਨ ਦੂਜੀ ਨਾਲ, ਸੰਡੇ ਉਹਦਾ ਫ੍ਰੀ। ਮਤਲਬ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾਵੇ। ਨਹੀਂ, ਵੇਲਾ ਰਹਿ 6 ਦਿਨ 2 ਬੌਟੀਆਂ ਦੀ ਖਾਤਰਦਾਰੀ ਕਰਕੇ ਬੰਦਾ ਥੱਕੂਗਾ। ਤੇ ਐਤਵਾਰ ਨੂੰ ਯਾਰ ਬੰਦਾ ਕਿਤੇ ਤੀਸਰੀ ਦੀ ਵੀ ਟਰਾਈ ਕਰ ਸਕਦਾ। ਪੰਜਾਬੀ ਰੇਡੀਓ USA ਤੇ ਇਕਵਿੰਦਰ ਚਰਨਜੀਤ ਜੋਗੀ ਤੁਹਾਡੇ ਨਾਲ ਸ਼ੋ ਚੱਲ ਰਿਹਾ ਨਜ਼ਰੀਆ। ਦੇਖੋ, ਗੱਲਾਂ ਆਪਾਂ ਕਰ ਰਹੇ ਹਾਂ ਕਿ ਇਸਤਰੀ ਕੁਝ ਵੀ ਕਰ ਸਕਦੀ ਹੈ, ਵੈਸੇ ਬੰਦੇ ਵੀ ਕੁਝ ਵੀ ਕਰ ਸਕਦੇ ਆ। ਲੈ ਜੀ, ਕਰ ਤਾਂ ਬੰਦੇ ਹੀ ਕਰਦੇ ਆ ਸਭ ਕੁਝ। ਦੇਖੋ, ਬੰਦੇ ਤਾਂ ਬਹੁਤ ਮਹਾਨ ਆ। ਜਹਾਜ਼ ਬੰਦਿਆਂ ਨੇ ਚਲਾਇਆ, ਟ੍ਰੇਨਾਂ ਬੰਦਿਆਂ ਨੇ ਚਲਾਈਆਂ, ਪਲੇਨ ਬੰਦਿਆਂ ਨੇ ਚਲਾਇਆ, ਸਾਈਕਲ ਬੰਦਿਆਂ ਨੇ ਚਲਾਇਆ ਤੇ ਹੋਰ ਕਈ ਕੁਛ ਆ ਜਿਹੜਾ ਉਹ ਬੰਦੇ ਤੇ ਚਲਾਉਂਦੇ ਆ। ਬੰਦੇ ਚਲਾਉਂਦੇ ਬਹੁਤ ਕੁਛ ਆ, ਕਰਦੇ ਹੋ ਔਰਤਾਂ ਲਈ ਆ। ਹੈ ਇਹ ਗੱਲ ਵੈਸੇ ਸਹੀ ਆ। ਜਿੰਨੀਆਂ ਕਮਾਈਆਂ ਯਾਰ ਸਾਰੀਆਂ ਦੀਆਂ ਸਾਰੀਆਂ ਘਰ ਵਾਲੀਆਂ ਦੇ ਹੱਥਾਂ ਤੇ ਰੱਖਣੀਆਂ ਪੈਂਦੀਆਂ। ਆਪ ਹੀ ਆਪਣੀ ਜੇਬ ਕੱਟ ਕੇ ਚੋਰੀ ਦੇ ਨਾਲ ਲੁਕੋ ਕੇ ਕਦੇ ਜਰਾਬਾਂ ਦੇ ਵਿੱਚ ਪੈਸੇ, ਤੁਹਾਡੇ ਵਰਗੇ ਬੰਦੇ ਦੇ ਨਾ ਮੈਨੂੰ ਇੱਕ ਚੁਟਕਲਾ ਯਾਦ ਆ ਗਿਆ। ਸੁਣਾ ਦਿਓ ਫਿਰ। ਬੰਦਾ ਕਹਿੰਦਾ ਜੀ ਆਪਣੀ ਦੇਖਦਾ ਸੀ ਰਾਸ਼ੀ ਅਖਬਾਰ 'ਚ। ਅੱਛਾ। ਦੋਸਤ ਪੁੱਛਦਾ ਵੀ ਕੀ ਲਿਖਿਆ ਤੇਰੀ ਰਾਸ਼ੀ 'ਚ? ਕਹਿੰਦਾ ਮੈਂ ਆਪਣੀ ਨਹੀਂ ਚੈੱਕ ਕਰਦਾ, ਆਪਣੀ ਘਰ ਵਾਲੀ ਦੀ ਚੈੱਕ ਕਰਦਾ, ਦੇਖਣ ਨੂੰ ਵੀ ਮੇਰਾ ਦਿਨ ਕਿੱਦਾਂ ਦਾ ਰਹਿਣਾ। ਵੈਸੇ ਗੱਲ ਹੋਰ ਦੱਸਾਂ ਕਿ ਇਹ ਜਿਹੜੇ ਵਿਆਹੇ ਵਾਲੇ ਬੰਦੇ ਆ ਨਾ, ਇਹਨਾਂ ਨੂੰ ਤਾਂ ਰਾਸ਼ੀਫਲ ਦੇਖਣਾ ਹੀ ਨਹੀਂ ਚਾਹੀਦਾ। ਕਿਉਂ? ਇਹ ਤਾਂ ਸਵੇਰੇ ਉੱਠ ਕੇ ਘਰ ਵਾਲੀ ਦਾ ਮੂੰਹ ਦੇਖ ਲਿਆ ਕਰਨ। ਉਹਦਾ ਮੂੰਹ ਦੇਖ ਕੇ ਪਤਾ ਲੱਗ ਜੂ ਵੀ ਅੱਜ ਦਾ ਦਿਨ ਕਿਦਾਂ ਦਾ ਲੰਘਣਾ। ਅੱਜ ਦਾ ਤੇ ਅਗਲੇ 7 ਵੀ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਇਸ ਨਜ਼ਰੀਆ ਦੇ ਵਿੱਚ ਅੱਜ ਅਸੀਂ ਕੌਮਾਂਤਰੀ ਪੱਧਰ ਤੇ ਜਿਹੜਾ ਇਸਤਰੀ ਦਿਹਾੜਾ ਮਨਾਇਆ ਜਾਂਦਾ ਹੈ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰ ਰਹੇ ਹਾਂ, ਜਿੱਥੇ ਬਹੁਤ ਸਾਰੀਆਂ ਅਸੀਂ ਮੁਬਾਰਕਾਂ ਦੇ ਰਹੇ ਹਾਂ ਉਹਨਾਂ ਆਗੂ ਔਰਤਾਂ ਨੂੰ ਕਿ ਜਿਹੜੀਆਂ ਆਪਣੇ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਈਆਂ ਔਰ ਉਹਨਾਂ ਨੇ ਸਮਾਜ ਦੇ ਵਿੱਚ ਕੁਝ ਨਵਾਂ ਨਵੇਕਲਾ ਵਿਲੱਖਣ ਕੀਤਾ ਤੇ ਆਪਣੀ ਇੱਕ ਵੱਖਰੀ ਆਪਣੀ ਪਛਾਣ ਸਥਾਪਿਤ ਕੀਤੀ ਔਰ ਪੂਰੀ ਦੁਨੀਆ ਦੇ ਵਿੱਚ ਜਾਣੀਆਂ ਜਾਂਦੀਆਂ ਨੇ। ਉਹਨਾਂ ਔਰਤਾਂ ਨੂੰ ਜਿੱਥੇ ਅਸੀਂ ਨਤਮਸਤਕ ਵੀ ਹਾਂ, ਉਹਨਾਂ ਔਰਤਾਂ ਨੂੰ ਵੀ ਅਸੀਂ ਸਜਦਾ ਸਲਾਮ ਕਰਦੇ ਹਾਂ ਕਿ ਜਿਹੜੀਆਂ ਆਪਣੇ ਘਰ ਦੇ ਵਿੱਚ ਵੀ ਰਹੀਆਂ, ਆਪਣੇ ਘਰ ਵੀ ਸੰਭਾਲੇ, ਆਪਣੇ ਘਰ ਵਾਲੇ ਵੀ ਸੰਭਾਲੇ, ਆਪਣੇ ਬੱਚੇ ਵੀ ਸੰਭਾਲੇ ਔਰ ਉਹਨਾਂ ਨੂੰ ਵੀ ਅੱਗੇ ਵਧਣ ਦੇ ਬਕਾਇਦਾ ਮੌਕੇ ਦਿੱਤੇ ਆ। ਬਿਲਕੁਲ ਬਿਲਕੁਲ। ਮੈਨੂੰ ਲੱਗਦਾ ਕਿ ਵਰਕਿੰਗ ਔਮਨ ਜਿਹੜੀਆਂ ਉਹਨਾਂ ਤੇ ਖਾਸ ਗੱਲ ਕਰਨੀ ਚਾਹੀਦੀ ਆ। ਹਾਂ ਦੇਖੋ, ਜਦੋਂ ਹੁੰਦੀ ਇੱਕ ਦੋਹਰੀ ਜ਼ਿੰਮੇਵਾਰੀ। ਜੀ ਬਿਲਕੁਲ ਹੈ ਨਾ। ਜਦੋਂ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਆਪਾਂ ਗੱਲ ਦੇਖਦੇ ਨੇ ਕਿ ਆਪਣਾ ਜਿਹੜਾ ਇੰਟਰਨੈਸ਼ਨਲ ਜਿਹੜਾ ਕਿ ਆਪਾਂ ਔਮਨ ਡੇ ਮਨਾ ਰਹੇ ਹਾਂ, ਜਦੋਂ ਇਹਦੀ ਸ਼ੁਰੂਆਤ ਹੋਈ ਸੀ ਇਹ ਅਸਲ ਵਿੱਚ ਇੰਟਰਨੈਸ਼ਨਲ ਵਰਕਿੰਗ ਔਮਨ ਦੇ ਨਾਲ ਹੀ ਹੋਈ ਸੀਗੀ। ਜੀ ਜੀ। ਤੇ ਉਹਨਾਂ ਨੂੰ ਹੀ ਇਹ ਦਿਨ ਸਮਰਪਿਤ ਸੀਗਾ। ਤੇ ਪਰ ਇਹ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਆ ਜਿਹੜੀਆਂ ਅੱਗੇ ਵਧਣ ਦੇ ਲਈ ਮਰਦਾਂ ਨੂੰ ਮੌਕਾ ਦਿੰਦੀਆਂ ਨੇ, ਉਹਨਾਂ ਔਰਤਾਂ ਦਾ ਵੀ ਭਲਾ ਹੋਵੇ, ਚੰਗਾ ਹੋਵੇ ਕਿ ਜਿਹੜੀਆਂ ਸਾਨੂੰ ਬਾਹਰ ਨਿਕਲ ਦਿੰਦੀਆਂ ਨੇ। ਨਹੀਂ ਤਾਂ ਦੇਖੋ ਯਾਰ ਅੰਦਰ ਵੜ ਕੇ ਤੁਹਾਨੂੰ ਪਤਾ ਲਾਕਡਾਊਨ ਦੇ ਵਿੱਚ ਕਿੰਨਾ ਪ੍ਰੋਬਲਮ ਹੋਈ ਹੈ। ਸੋਚੋ ਕਿ ਔਰਤਾਂ ਤਾਂ ਸ਼ੁਰੂ ਚੋਂ ਹੀ ਘਰ ਦੇ ਅੰਦਰ ਰਹੀਆਂ ਨੇ, ਉਹਨਾਂ ਦਾ ਸੋਚੋ ਤੁਹਾਨੂੰ 1 ਸਾਲ ਲਾਕਡਾਊਨ ਨੇ ਤੰਗ ਕਰਤਾ। ਹਾਂ ਵੈਸੇ ਇਹ ਵੀ ਗੱਲ ਸੋਚਣ ਵਾਲੀ ਆ। ਪੰਜਾਬੀ ਰੇਡੀਓ USA ਤੇ ਇਕਵਿੰਦਰ ਤੁਹਾਡੇ ਨਾਲ, ਮੇਰੇ ਨਾਲ ਬੈਠੇ ਨੇ ਚਰਨਜੀਤ ਜੋਗੀ ਨੀਲੇ ਕਲਰ ਦੀ ਕਮੀਜ਼ ਪਾ ਕੇ। ਮੈਂ ਐਵੇਂ ਦੱਸਿਆ, ਵੈਸੇ ਐਵੇਂ ਅਸੀਂ ਮਤਲਬ ਵਾਧੂ ਦੀਆਂ ਉੱਚ ਜਾਂਦੇ ਆ। ਦੱਸ ਦਿਓ, ਪਛਾਣ ਦੱਸ ਦਿਓ, ਅਗਲੀਆਂ ਨੀਲੀ ਕਮੀਜ਼ ਵਾਲੇ ਨੂੰ ਲੱਭਦੀਆਂ ਫਿਰਨ ਵੀ ਆਵੇਂ ਸਾਡੇ ਖਿਲਾਫ ਬਹੁਤ ਬੋਲਦਾ ਆ, ਅਗਲੀਆਂ ਦੇ ਹੱਥ ਵਿੱਚ ਵੇਲਣੇ ਹੋਣ
ਹੋਰ ਕੜਛੀਆਂ ਹੋਣ, ਮੈਂ ਕਹਿੰਦੀ ਹੌਕੀਆਂ ਹੋਣ, ਉਹ ਵੀ ਜਲੰਧਰ ਮੇਡ। ਅੱਛਾ, ਸੰਸਾਰਪੁਰ ਵਾਲੀਆਂ। ਜੀ ਬਿਲਕੁਲ, ਸ਼ਾਬਾਸ਼ ਏ ਤੇਰੇ। ਨਹੀਂ, ਪਰ ਮੈਂ ਗੱਲ ਦੱਸਣ ਲੱਗੀ ਸੀ, ਦੇਖੋ ਆਪਾਂ ਕਹਿੰਦੇ ਆ ਕਿ ਜਿਹੜੀ ਔਰਤ ਬੜਾ ਕੁਝ ਕਰਦੀ ਆ, ਹਾਂਜੀ, ਜਦੋਂ ਕਦੀ ਉਹ ਕੁਝ ਕਰਨ ਤੋਂ ਨਾ ਕਰਦੇ ਨਾ, ਫਿਰ ਵੱਡੇ ਵੱਡੇ ਪੰਗੇ ਹੁੰਦੇ ਆ। ਹਾਂ ਹੁੰਦੇ ਆ, ਕਿਉਂ ਨਹੀਂ ਹੁੰਦੇ ਜੀ। ਗੁਜਰਾਤ ਚ ਇੱਕ ਬੰਦੇ ਨੇ ਆਪਣੀ ਬਹੂਟੀ ਨੂੰ ਕਿਹਾ ਕਿ ਆਪਾਂ ਜਿਹੜੀ ਕੋਈ ਸੇਬ ਪੂੜੀ ਖਾਂਦੇ ਹੁੰਦੇ ਆ, ਵੀ ਉਹਦੀ ਸਬਜ਼ੀ ਬਣਾ ਦੇ ਮੈਨੂੰ। ਅੱਛਾ, ਅਗਲੀ ਅੜ ਗਈ, ਜਿਹੜੀ ਮੈਂ ਬਣਾਈ ਉਹ ਖਾ ਲਾ, ਮੈਂ ਤਾਂ ਨਹੀਂ ਬਣਾਉਂਦੀ। ਉਹ ਚੁੱਪ ਕਰਕੇ ਖਾ ਲਾ, ਫੇਰ ਨਾ ਨਾਸਾਂ ਦੇ। ਉਹਨੇ ਚੁੱਪ ਕਰਕੇ ਖਾਧੀ ਨਹੀਂ। ਅੱਛਾ, ਦੋਨੀ ਹੋ ਗਈ ਜੀ ਇਸ ਗੱਲ ਦੇ, ਇੱਕ ਸਬਜ਼ੀ ਦੇ ਨਾ ਮੁੱਦੇ ਤੇ ਵੱਖਰੇ ਵੱਖਰੇ। ਏਡਾ ਬੰਦਾ ਦਲੇਰ, ਐਡਾ ਦਲੇਰ, ਮਤਲਬ ਐਡੀ ਦਲੇਰੀ ਸਿੱਖੋ ਨਾ। ਸੈਂਡਰਾ ਨੂੰ ਸਭ ਦੱਸਣਾ ਮੈਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰ ਕਰਕੇ। ਤੇਰਾ ਭਲਾ ਹੋ ਜਵੇ। ਮੈਂ ਕਹਿੰਦਾ ਕਿ ਦੱਸੋ ਹੋਇਆ ਕੀ। ਫਿਰ ਉਹ 12-13 ਸਾਲ ਰਹੇ ਵੱਖਰੇ ਵੱਖਰੇ। ਅੱਛਾ, ਅਲੱਗ ਅਲੱਗ ਕੋਰਟ 'ਚ ਚੱਲਦਾ ਰਿਹਾ ਕੇਸ। ਫਿਰ ਇੱਕ ਆਇਆ ਸਿਆਣਾ ਜੱਜ, ਮੇਰੇ ਵਰਗਾ। ਹਾਂ ਬਿਲਕੁਲ, ਜਮਾ ਹੀ ਮਤਲਬ ਐ ਨਹੀਂ। ਚਲੋ ਖੈਰ, ਮੈਂ ਸਿਆਣਪ ਦੀ ਬਹੁਤੀ ਆਪਣੀ, ਚਲੋ ਆਪਣੇ ਮੂੰਹ ਮੀਆਂ ਮਿੱਠੂ ਕੀ ਬਣਨਾ। ਜੀ ਜੀ, ਹਾਂਜੀ। ਸਿਆਣੇ ਜੱਜ ਨੇ ਫਿਰ ਕੀ ਕੀਤਾ? ਸਿਆਣੇ ਜੱਜ ਨੇ ਕੀ ਕੀਤਾ, ਉਹਨੇ ਪੁਲਿਸ ਵਾਲੇ ਨੂੰ ਕਿਹਾ ਵੀ ਜਾ 50 ਰੁਪਏ ਦੀ ਸੇਬ ਲਿਆ। ਤੇ ਕਹਿੰਦੇ ਜਿਹੜੇ ਸਾਡੇ ਇੱਥੇ ਕੰਟੀਨ ਹੈਗੀ ਆ, ਬਹੂਟੀ ਨੂੰ ਕਿਹਾ ਵੀ ਉੱਥੇ ਸੇਬ ਦੀ ਸਬਜ਼ੀ ਬਣਾ, ਆਪਣੇ ਘਰ ਵਾਲੇ ਨੂੰ ਖਿਲਾ। ਬਹੂਟੀ ਨੇ ਸਬਜ਼ੀ ਬਣਾਈ, ਖਿਲਾਈ। ਫਿਰ 13 ਸਾਲ ਬਾਅਦ ਦੋਨੇ ਇਕੱਠੇ ਹੋਏ। ਦੱਸੋ, ਔਰਤ ਵੀ ਅੜ ਜਾਂਦੀ ਕਦੀ ਕਦੀ। ਓਏ ਹੋਏ ਹੋਏ, ਗੱਲ ਦੇਖੋ। ਫਿਰ ਉਹਨੇ ਮੱਥਾ ਡੰਮਿਆ ਅਗਲੇ ਦਾ। ਹਾਂ, ਹਾਂਜੀ, ਡੰਮਣਾ ਹੀ ਪਿਆ। ਚਲੋ, ਇਸ ਗੱਲ ਤੇ ਬੜੇ ਖੁਸ਼ ਹੋਏ ਆ। ਮੱਥਾ ਡੰਮ ਕੇ ਜੇਕਰ ਮੱਥਾ ਜੁੜ ਜਵੇ ਤੇ ਮੱਥਾ ਐਸਾ ਜੁੜੇ ਕਿ ਸਿਰ ਜੁੜ ਜਾਣ, ਤੇ ਭਾਈ ਸਿਰ ਜੋੜਨੇ ਤਾਂ ਬੜਾ ਚੰਗਾ ਕੰਮ ਹੁੰਦਾ। ਉਹ ਜੱਜ ਦਾ ਵੀ ਧੰਨਵਾਦ ਆ, ਭਾਵੇਂ ਸਿਰ ਜੋੜਨ ਤੇ ਜੂਆਂ ਹੀ ਪੈ ਜਾਣ। ਚਲੋ ਖੈਰ, ਕੋਈ ਗੱਲ ਨਹੀਂ, ਉਹ ਤਾਂ ਬਾਅਦ ਦੀਆਂ ਗੱਲਾਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਗੱਲ ਕਰ ਰਹੇ ਹਾਂ ਜੀ ਅਸੀਂ ਔਰਤਾਂ ਦੀ। ਔਰਤਾਂ ਸਾਡੇ ਸਮਾਜ ਦਾ ਅੱਧਾ ਸੱਚ, ਅੱਧਾ ਕੀ ਪੂਰਾ ਸੱਚ। ਔਰਤਾਂ ਨਾ ਹੋਣ ਤੇ ਬੰਦੇ ਜਿਹੜੇ ਆ ਨਾ, ਉਹ ਯਾਰ ਪੂਰੀ ਗੱਲ ਤਾਂ ਸੁਣ ਲਿਆ। ਨਹੀਂ, ਉਹਨਾਂ ਨੂੰ ਤੇ ਬਟਨ ਨਾ ਲਾਉਣਾ ਆਵੇ। ਅੱਧਾ ਸੱਚ, ਅੱਧਾ ਝੂਠ ਅਸੀਂ ਜੋ ਹੈ ਗਿਆ। ਅੱਛਾ, ਉਹ ਤੇ ਹੈ, ਫਿਰ ਸਹੀ ਹੈ। ਅੱਛਾ, ਦੇਖੋ, ਇਹਨੂੰ ਕਹਿੰਦਾ ਕਿ ਆਪਣੇ ਮੂੰਹ ਮੀਆਂ ਮਿੱਠੂ ਨਹੀਂ, ਕਈ ਵਾਰ ਅਸੀਂ ਗੱਲਾਂ ਵੀ ਇਦਾਂ ਦੀਆਂ ਕਰ ਜਾਂਦੀਆਂ। ਜੀ ਜੀ ਜੀ। ਚਲੋ ਖੈਰ, ਸਾਡੇ ਸਮਾਜ ਦਾ ਇੱਕ ਉਹ ਅੱਧਾ ਹਿੱਸਾ ਕਿ ਜਿਹੜੇ ਦੂਸਰੇ ਹਿੱਸੇ ਨੂੰ ਪੂਰਾ ਕਰਦੀਆਂ। ਜੀ, ਟਰੂ, ਠੀਕ ਹੈ ਨਾ। ਔਰਤ ਨਾ ਹੋਵੇ ਤਾਂ ਇਹ ਸ੍ਰਿਸ਼ਟੀ ਨਾ ਚੱਲੇ। ਔਰਤ ਇੱਕ ਉਹ ਭੂਮੀ ਆ ਕਿ ਜਿੱਥੇ ਸਾਡੀ ਕਾਇਨਾਤ ਜੰਮਦੀ ਹੈ, ਪੜਦੀ ਹੈ, ਖਿੜਦੀ ਹੈ, ਮਹਿਕਦੀ ਹੈ। ਹਰ ਪਾਸੇ ਔਰਤ ਦੀ ਮਹਿਕ ਫੈਲਦੀ ਹੈ। ਟਰੂ ਟਰੂ ਟਰੂ। ਜੇਕਰ ਇੱਕ ਔਰਤ ਸਲੀਕੇਦਾਰ ਹੋਏਗੀ, ਚੰਗੀ ਹੋਏਗੀ, ਔਰ ਕਹਿੰਦੇ ਨੇ ਕਿ ਲਾਣੇ ਘਰਾਣੇ ਦੀ, ਠੀਕ ਹੈ ਨਾ, ਲਾਣੇ ਘਰਾਣੇ ਤੋਂ ਮਤਲਬ ਇਹ ਹੈ ਕਿ ਉਹਦੀ ਤਹਿਜ਼ੀਬ। ਟਰੂ ਟਰੂ। ਜੇਕਰ ਤਹਿਜ਼ੀਬਸ਼ੁਦਾ ਔਰਤ ਹੋਏਗੀ ਤਾਂ ਉਹ ਆਪਣੇ ਕੁਨਬੇ ਨੂੰ ਪੂਰੀ ਤਰ੍ਹਾਂ ਦੇ ਨਾਲ ਸੰਵਾਰ ਕੇ ਰੱਖ ਦਿੰਦੀ ਹੈ। ਨਹੀਂ, ਆਂਢ ਗੁਆਂਢ ਨੂੰ ਵੀ ਨਾਲ। ਹਾਂ ਬਿਲਕੁਲ, ਆਂਢ ਗੁਆਂਢ ਨੂੰ ਵੀ, ਆਪਣੇ ਮੁਹੱਲੇ ਨੂੰ ਵੀ, ਠੀਕ ਹੈ ਨਾ, ਆਗੂ ਬਣਦੀ ਹੈ। ਅੱਜ ਜ਼ਰੂਰਤ ਹੈ ਅਜਿਹੀਆਂ ਔਰਤਾਂ ਦੀ ਕਿ ਜਿਹੜੀਆਂ ਆਪਣੇ ਘਰ ਨੂੰ ਵੀ ਔਰ ਦੂਸਰਿਆਂ ਨੂੰ ਵੀ ਸਵਰਗ ਬਣਾਉਣ ਤੇ ਘਰ ਵਾਲਿਆਂ ਨੂੰ ਸਵਰਗਵਾਸੀ। ਹਾਂਜੀ ਹੈ, ਤੇ ਯਾਰ ਸਵਰਗ ਬਣਾਉਣੀਆਂ ਘਰ ਨੂੰ, ਤੇ ਬਾਕੀ ਘਰ ਦੇ ਸਵਰਗਵਾਸੀ ਨਾ ਹੋਣੇ। ਅੱਛਾ, ਮੈਂ ਤਾਂ ਦੂਜੇ ਪਾਸੇ ਸਮਝ ਲਿਆ ਸੀ। ਤੂੰ ਚੱਕ ਲਿਆ ਸੀ ਹਾਰ। ਪੰਜਾਬੀ ਰੇਡੀਓ USA ਤੇ ਸ਼ੋ ਤੁਸੀਂ ਸੁਣ ਰਹੇ ਹੋ ਨਜ਼ਰੀਆ। ਇਕਵਿੰਦਰ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਗੱਲਾਂ ਅਸੀਂ ਬੜੀਆਂ ਕਰ ਲਈਆਂ, ਕੁਝ ਹਾਸੇ ਮਖੌਲ ਵਾਲੀਆਂ, ਕੁਝ ਅਸੀਂ ਕਰ ਲਈਆਂ ਸੀਰੀਅਸ ਗੰਭੀਰ ਗੱਲਾਂ। ਦੇਖੋ ਗੱਲ ਇਹ ਹੈ ਕਿ ਔਰਤ ਦੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਔਰਤ ਜਿਹੜੀ ਹੈ ਨਾ, ਉਹ ਹੱਸਣਾ ਸਿਖਾਉਂਦੀ ਹੈ। ਟਰੂ। ਔਰਤ ਦੇਖੋ ਸਵੇਰ ਨੂੰ ਸਭ ਤੋਂ ਪਹਿਲਾਂ ਉੱਠਦੀ, ਰਾਤ ਨੂੰ ਸਭ ਤੋਂ ਬਾਅਦ ਵਿੱਚ ਸੌਂਦੀ, ਠੀਕ ਹੈ ਨਾ। ਔਰਤ ਬਹੁਤ ਸਾਰੇ ਕਿਰਦਾਰ ਅਦਾ ਕਰਦੀ ਆ ਇੱਕ ਦਿਨ ਦੇ ਵਿੱਚ। ਉਹ ਇੱਕ ਸਮੇਂ ਮਾਂ ਵੀ ਆ, ਬੇਟੀ ਵੀ ਆ, ਭੈਣ ਵੀ ਆ, ਪਤਨੀ ਵੀ ਆ, ਭਰਜਾਈ ਵੀ ਆ, ਧੀ ਵੀ ਆ, ਦੋਸਤ ਵੀ ਆ, ਠੀਕ ਹੈ ਨਾ। ਹਰ ਇੱਕ ਰੋਲ ਉਹ ਬੜੇ ਅੱਛੇ ਤਰੀਕੇ ਦੇ ਨਾਲ। ਜੇਕਰ ਕੋਈ ਬਿਮਾਰ ਪੈ ਜਾਵੇ ਨਰਸ ਵੀ ਬਣ ਜਾਂਦੀ ਆ, ਠੀਕ ਹੈ ਨਾ। ਰੋਟੀ ਬਣਾਉਂਦੀ ਆ ਤਾਂ ਅੰਨਪੂਰਨਾ ਲੱਗਦੀ ਹੈ, ਠੀਕ ਹੈ ਨਾ। ਉਹ ਤੁਹਾਡੇ ਕੱਪੜੇ ਧੋਂਦੀ ਆ ਤਾਂ ਉਸ ਤੋਂ ਵਧੀਆ ਕੋਈ ਲਾਂਡਰੀ ਵਾਲਾ ਨਹੀਂ ਹੋ ਸਕਦਾ। ਤੇ ਜਿੰਨੇ ਉਹ ਪੈਸੇ ਬਚਾਉਂਦੀ ਆ ਤੁਹਾਡੇ ਦਿੱਤੇ ਜੇਬ ਖਰਚੋਂ, ਘਰ ਦੀ ਲక్ష్ਮੀ ਵੀ ਉਹੀ ਬਣਦੀ ਆ। ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਕਿ ਉਹ ਘਰ ਨੂੰ ਖੂਬਸੂਰਤ ਤਰੀਕੇ ਦੇ ਨਾਲ, ਅਸਲ ਵਿੱਚ ਘਰ ਨੂੰ ਘਰ ਬਣਾਉਂਦੀ ਹੈ। ਜੀ ਜੀ। ਪਰ ਮੈਂ ਗੱਲ ਕਹਿ ਰਹੀ ਸੀ ਕਿ ਦੇਖੋ ਆਪਾਂ ਮਜ਼ਾਕ 'ਚ ਕਹਿੰਦੇ ਕਿ ਉਹ ਸਤਰੀ ਹੈ, ਉਹ ਕੁਝ ਵੀ ਕਰ ਸਕਦੀ ਹੈ, ਪਰ ਅਸਲੀਅਤ ਜ਼ਿੰਦਗੀ ਦੀ ਇਹ ਆ ਕਿ ਉਹ ਇੱਕ ਔਰਤ ਆ ਤੇ ਉਹ ਕੁਝ ਵੀ ਕਰ ਸਕਦੀ ਆ। ਚਾਹੇ ਆਪਣੇ ਘਰ ਲਈ, ਆਪਣੇ ਘਰ ਵਾਲੇ ਲਈ, ਆਪਣੇ ਬੱਚਿਆਂ ਲਈ, ਆਪਣੇ ਭਵਿੱਖ ਲਈ, ਆਪਣੇ ਆਪ ਲਈ।
ਦੇਖੋ ਔਰਤ ਵਾਸਤੇ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕ ਰਿਹਾ, ਔਰਤ ਵਾਸਤੇ ਇੱਕ ਅਖਾਣ ਕਿਤੇ ਮੈਂ ਸੁਣੀ ਸੀ, ਕਹਿੰਦੇ ਨੇ ਕਿ ਔਰਤ ਜਿਹੜੀ ਆ ਨਾ ਬੰਦਾ ਕਈਆਂ ਲੈ ਕੇ ਘਰ ਬਣਾਉਂਦਾ, ਠੀਕ ਹੈ ਨਾ, ਜੋੜਦਾ। ਔਰਤ ਜੇਕਰ ਸੁਚੱਜੀ ਹੋਵੇ ਤਾਂ ਉਹ ਘਰ ਬਣਾ ਲਵੇ, ਤੇ ਜੇਕਰ ਉਹ ਸੁਚੱਜੀ ਨਾ ਹੋਵੇ ਸੂਈ ਦੇ ਨੱਕੇ ਦੇ ਨਾਲ ਘਰ ਉਧੇੜ ਕੇ ਵੀ ਰੱਖ ਸਕਦੀ ਹੈ। ਟਰੂ ਇਹ ਤਾਂ ਹੈ, ਪਰ ਮੈਂ ਅੱਜ ਜਾਂਦੇ ਜਾਂਦੇ ਕਹਿਣਾ ਚਾਹੁੰਦੀ ਹਾਂ, ਮੁਬਾਰਕਬਾਦ ਔਰਤ ਦਿਵਸ ਦੀ। ਸਾਡੀਆਂ ਮਾਵਾਂ, ਭੈਣਾਂ, ਭਰਜਾਈਆਂ, ਮਾਸੀਆਂ, ਚਾਚੀਆਂ, ਤਾਈਆਂ, ਭੂਆ, ਸਾਰਿਆਂ ਨੂੰ, ਭਤੀਜੀਆਂ, ਭਾਣਜੀਆਂ ਨੂੰ, ਤੇ ਚਰਨਜੀਤ ਜੋਗੀ ਦੀਆਂ ਸਹੇਲੀਆਂ ਨੂੰ, ਤੇ ਕਸੈਂਡਰਾ ਨੂੰ ਵੀ, ਹੈ ਨਾ। ਤੇ ਨਾਲ ਦੀ ਨਾਲ ਮੈਂ ਆਪਣੀ ਜਿਹੜੀ ਕੁਦਰਤ ਮਾਂ ਆ ਤੇ ਧਰਤੀ ਮਾਂ ਆ, ਇਹਨੂੰ ਵੀ ਮੁਬਾਰਕਬਾਦ ਦੇਣੀ ਚਾਹੁੰਦੀ ਹਾਂ। ਤੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਹੋਰ ਔਰਤਾਂ ਨੇ, ਮਾਵਾਂ ਨੇ, ਉਹਦੇ ਨਾਲ ਨਾਲ ਸਾਨੂੰ ਕੁਦਰਤ ਮਾਂ ਤੇ ਧਰਤੀ ਮਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਬਿਲਕੁਲ ਜੀ, ਖਿਆਲ ਰੱਖੋ ਤੁਸੀਂ ਸਾਰੇ ਦਾ, ਕਾਇਨਾਤ ਦਾ, ਕੁਦਰਤ ਦਾ, ਔਰ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਮਹਿਲਾਵਾਂ ਨੇ, ਸਮਾਜ ਦੇ ਬਾਹਰ ਜਿੰਨੀਆਂ ਵੀ ਮਹਿਲਾਵਾਂ ਨੇ ਤੁਹਾਨੂੰ ਮਿਲਦੀਆਂ ਨੇ ਘਰ ਦੇ ਬਾਹਰ, ਉਹਨਾਂ ਦਾ ਵੀ ਖਿਆਲ ਰੱਖੋ। ਮੈਂ ਕਈ ਵਾਰ ਖਿਆਲ ਰੱਖਣ ਦੀ ਗੱਲ ਕਰਦਾ, ਫਿਰ ਕਸੈਂਟਰਾ ਗੁੱਸੇ ਹੁੰਦੇ, ਕਹਿੰਦੇ ਤੈਨੂੰ ਜਰਾ ਜਿਹੜਾ ਸਾਰੀਆਂ ਦਾ ਖਿਆਲ ਰੱਖਣਾ, ਘੱਟ ਕਰਿਆ ਕਰੋ, ਕਸੈਂਡਰਾ ਨਾਲ ਅੱਧੇ ਘਰ ਦੇ ਕੰਮ ਕਰਾਇਆ ਕਰੋ। ਮੈਂ ਤਾਂ ਚਾਹੁੰਦਾ ਮੈਂ ਹਰ ਇੱਕ ਦਾ ਖਿਆਲ ਰੱਖਾਂ, ਪਰ ਕੀ ਕਰਾਂ, ਕਸੈਂਡਰਾ ਨਹੀਂ ਰੱਖਣ ਦਿੰਦੀ। ਕਦੀ ਖਬਰਦਾਰ ਜੇ ਫਲਾਨੀ ਦੇ ਨੇੜੇ ਹੋਵੇ ਉਹਨੂੰ ਪੁੱਛਿਆ ਵੀ ਕਸੈਂਡਰਾ ਦੇ ਨਾਲ ਘਰ ਦੇ ਕੰਮ ਕਰਾਇਆ ਕਰੋ, ਕਦੀ ਪਿਲਾਈ ਉਹਨੂੰ ਸਵੇਰੇ ਉੱਠ ਕੇ ਕਾਫੀ। ਹਾਏ ਓ ਰੱਬਾ, ਇਹ ਕਰਾਉਗੀ ਸਾਡਾ ਤਲਾਕ। ਚਲੋ ਜੀ, ਸਮਾਂ ਹੋ ਗਿਆ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕੀਤੀਆਂ, ਫੇਰ ਆਵਾਂਗੇ, ਫੇਰ ਹੋਣਗੀਆਂ ਗੱਲਾਂ ਬਾਤਾਂ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ, ਮੈਨੂੰ ਇਕਵਿੰਦਰ ਨੂੰ। ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।